ਟਰੱਕਿੰਗ ਇੰਡਸਟਰੀ ਦੀ ਅੱਜ ਦੀ ਗੱਲ ਕਰੀਏ, ਅਗਲੇ ਕੁਝ ਸਾਲਾਂ ਵਿੱਚ ਕਾਫੀ ਤਬਦੀਲੀਆਂ ਆਉਣਗੀਆਂ ਹਨ। ਇਹਨਾਂ ਵਿੱਚੋਂ ਇੱਕ ਵੱਡੀ ਤਬਦੀਲੀ ਸੈਲਫ ਡਰਾਈਵਿੰਗ ਟਰੱਕਾਂ ਦੀ ਹੋ ਸਕਦੀ ਹੈ। ਆਟੋਮੇਸ਼ਨ ਅਤੇ AI ਟੈਕਨੋਲੋਜੀ ਟਰੱਕਿੰਗ ਵਿੱਚ ਹੋਰ ਵੱਧ ਰਹੀ ਹੈ। ਇਸ ਨਾਲ ਟਰੱਕਿੰਗ ਬਿਜ਼ਨਸ ਦੇ ਢਾਂਚੇ ਵਿੱਚ ਵੱਡੇ ਬਦਲਾਅ ਹੋ ਸਕਦੇ ਆ। ਮੈਂ ਜਿਹੜਾ ਯੂਜ਼ ਕੀਤਾ ਇਹਦਾ ਨਾਮ ਹੈਗਾ ਕੋਪਾਇਲਟ। ਇਹ ਹੈਗਾ ਮਾਈਕਰੋਸਾਫਟ ਦਾ। ਇਹਦਾ ਬੈਨੀਫਿਟ ਇਹ ਆ ਕਿ ਇਹ ਬਿਨਾ ਪੇ ਕੀਤੇ ਤੁਸੀਂ ਚੈਟ GPT ਨੂੰ ਯੂਜ਼ ਕਰ ਸਕਦੇ ਹੋ, ਉਹਦਾ ਲਾਈਵ ਵਰਜ਼ਨ। ਗੋਲਡਨ ਏਜ ਆਫ ਟਰੱਕਿੰਗ ਕਨੈਕਟ ਹੈ ਡਾਇਰੈਕਟਲੀ, ਜਿਹੜੀ ਟਰੰਪ ਜੀ ਨੇ ਕਿਹਾ ਕਿ ਵੀ ਆਰ ਗੋਇੰਗ ਟੂ US ਗੋਲਡਨ ਏਜ। ਜੇ ਜਿੱਦਾਂ ਇਹ ਕਹਿ ਰਹੇ ਨੇ, ਜੇ ਉਦਾਂ ਹੋ ਜਾਂਦਾ, ਮੈਂ ਤਾਂ ਕਹਾਂਗਾ ਜੇ ਉਹਦਾ 50% ਵੀ ਹੋ ਜਾਂਦਾ ਤੇ ਟਰੱਕਿੰਗ ਵਿਲ ਬੂਮ ਲਾਈਕ ਨੈਵਰ ਬਿਫੋਰ। ਪ੍ਰਾਈਸ ਜਿਹੜੀ ਹੈਗਾ ਉਹ ਇਸ ਵੇਲੇ ਚੱਲਦਾ $2.17। ਬਿਗਨਿੰਗ ਆਫ ਦਾ ਮੰਥ ਜਿਹੜਾ $2.20 ਤੇ ਵੀ ਗਿਆ। ਤੇ ਆਪਾਂ ਰੀਫਰ ਦੀ ਗੱਲ ਕਰੀਏ, ਰੀਫਰ ਵਿੱਚ ਬੇਸਿਕਲੀ ਸੇਮ ਸਿਨੈਰੀਓ $2.56 ਚੱਲ ਰਿਹਾ ਅੱਜ ਦਾ। ਥੋੜਾ ਜਿਹਾ ਹਾਈ ਗਿਆ ਸੀ, $2.60 ਵੀ ਗਿਆ ਸੀ ਇਸ ਮਹੀਨੇ ਦੀ ਬਿਗਨਿੰਗ ਵਿੱਚ। ਈਵਨ ਦੋ ਕੋਲਡ ਚੱਲ ਰਿਹਾ, ਕੋਲਡ ਵਿੱਚ ਰੀਫਰ ਇੰਨਾ ਬਿਹਤਰ ਨਹੀਂ ਹੁੰਦਾ ਯੂਜੂਲੀ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਇੱਕ ਵਾਰ ਫੇਰ ਤਾਜ਼ਾ ਸਜਰੀ ਮੁਲਾਕਾਤ ਲੈ ਕੇ ਮੈਂ ਮਸੂਦ ਮੱਲੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਇਹ ਪਲੇਟਫਾਰਮ ਹੁੰਦਾ ਹੈ USA ਟਰੱਕ ਸੇਲਸ ਦਾ ਔਰ ਪੰਜਾਬੀ ਰੇਡੀਓ USA ਦਾ, ਔਰ ਰੂਬਰੂ ਕਰਨਾ ਮੈਂ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਹੁਣ ਤੇ ਜੀ ਤੁਹਾਡੇ 'ਚ ਜਿਹਨੂੰ ਕਹਿੰਦੇ ਨੇ ਕਿ ਪਿਆਰ ਖੱਟਣ ਵਾਲੇ ਜੀਆਂ 'ਚ ਟੌਪ ਤੇ ਨਾ ਇਹਨਾਂ ਦਾ ਸਹੀ ਹਿਸਾਬ ਦੇ। ਹੌਲੀ ਹੌਲੀ ਅਸੀਂ ਵੀ ਇਹਨਾਂ ਦੇ ਨਾਲ ਪਿਆਰ ਜਿਹੜਾ ਉਹ ਪਾ ਲਿਆ, ਪਰ ਸਾਡਾ ਪਿਆਰ ਕਈ ਵਾਰ ਕੁੜੱਤਣ ਵਾਲੇ ਸਵਾਲ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਆ ਜਾਂਦਾ, ਪਰ ਇਹ ਬੜਾ ਮੁਲਾਇਮ ਕਰਕੇ ਨਾ ਕੱਢ ਦਿੰਦੇ ਨੇ ਸਾਰੇ ਰਾਹ ਜਿੱਦਾਂ ਟਰੱਕ ਖਿੱਚੀਦਾ ਹੈ। ਸਈਦ ਸਾਹਿਬ ਪਹਿਲਾਂ ਤਾਂ ਜੀ ਆਇਆਂ ਨੂੰ ਜੀ, ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਔਰ ਵੈਲਕਮ ਟੂ ਦ ਸ਼ੋ, ਵੈਲਕਮ ਟੂ ਦ ਪ੍ਰੋਗਰਾਮ ਜੀ। ਨਮਸਕਾਰ ਜੀ, ਅਸਲਾਮ ਅਲੈਕੁਮ ਤੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਭ ਨੂੰ। ਬੜੀ ਬੜੀ ਮਿਹਰਬਾਨੀ ਔਰ ਸਵਾਗਤ ਹੈ ਜੀ ਤੁਹਾਡਾ। ਅੱਜ ਟਰੱਕਿੰਗ ਬਿਜ਼ਨਸ ਦੇ ਨਾਲ ਨਾਲ ਟੈਕਨੋਲੋਜੀ ਦੇ ਜਿਹੜੇ ਕਹਿ ਲਵੋ ਕਿ ਜ਼ੋਰ ਨੇ ਉਹਨਾਂ ਤੋਂ ਸ਼ੁਰੂਆਤ ਕਰਨੇ। ਇਸੇ ਬਹਾਨੇ ਤੁਹਾਡੀ ਜ਼ਹਾਨਤ ਵੀ ਜ਼ਰਾ ਚੈੱਕ ਹੋ ਜਾਏਗੀ, ਪਤਾ ਲੱਗੇ ਕਿ ਟਰੱਕਾਂ ਦੇ ਪੇਚ ਪੁਰਜ਼ੇ ਨੇ ਜਿਹੜੇ ਪੇਚਕਸ ਰੈਂਚ ਪਲਾਸ ਜਾਂ ਟੂਲਸ ਨੇ ਉਹਨਾਂ ਦਾ ਪਤਾ ਜਾਂ ਸਾਡੇ ਨਾਲੋਂ ਜ਼ਰਾ ਕਾਬਲੀ, ਕਿਉਂਕਿ ਅਸੀਂ ਐਸੇ ਕਿ ਸਭ ਬੈਕ ਬੈਂਚਰਸ ਹਾਂ ਤੇ ਤੁਸੀਂ ਜ਼ਰਾ ਜਿੱਦਾਂ ਦੇ ਨਾਲ ਜੁੜੇ ਜੇ, ਚਲੋ ਇਸੇ ਬਹਾਨੇ ਕੁਝ ਸਿੱਖਣ ਦਾ ਮੌਕਾ ਜਿਹੜਾ ਉਹ ਵੀ ਲੱਭੇਗਾ। ਅੱਜ ਕੱਲ੍ਹ ਟੈਕਨੋਲੋਜੀ ਦੀ ਮਾਰਾਮਾਰੀ ਹੈ ਔਰ ਸਾਰੀ ਹਯਾਤੀ ਹੈ ਜਿਹੜੀ ਇਹਨੂੰ ਉਹਨੇ ਆਪਣੇ ਘੇਰੇ ਦੇ ਵਿੱਚ ਲੈ ਲਿਆ ਹੈ। ਚੈਟ GPT ਦੇ ਮੁਕਾਬਲੇ ਦੇ ਵਿੱਚ ਡੀਪ ਸੇਕ, ਵੇਖੋ ਤੁਸੀਂ ਕਿ ਦੌੜ ਕਿੱਡੀ ਸ਼ੁਰੂ ਹੋ ਗਈ ਹੈ। ਤੁਸੀਂ ਕੀ ਸਮਝਦੇ ਜੇ ਕਿ ਆਮ ਬੰਦਾ ਜਿਹੜਾ ਹੁਣ ਇਹਦੇ ਘੇਰੇ ਤੋਂ, ਇਹਦੇ ਅਸਰ ਤੋਂ ਨਹੀਂ ਬਚ ਸਕਦਾ? ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ, ਜਾਂ ਸਾਦਾ ਲਫ਼ਜ਼ਾਂ 'ਚ ਕਹਿ ਲਓ ਤੁਹਾਡੀ ਕਾਬਲੀਅਤ ਜਾਣਨਾ ਚਾਹੁੰਦਾ। ਦੇਖੋ ਜੀ, ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਉਹਦੀ ਰੀਜ਼ਨ ਤੋਂ ਹੀ USA ਟਰੱਕ ਸੇਲ ਜਿਹੜਾ ਹੈ ਅੱਜ ਉਸ ਲੈਵਲ ਤੇ ਜਿਹਨੂੰ USA ਟਰੱਕ ਸੇਲ ਆਈਦਾ ਜੀ। ਮੈਂ ਡਰਾਈਵਰੀ ਵੀ ਕੀਤੀ ਹੈ, ਮੈਂ ਲੈਦਰ ਦੀ ਜੈਕਟਾਂ ਵੀ ਵੇਚੀਆਂ ਨੇ, ਮੈਂ ਜਿਹੜੇ ਹੁੰਦੇ ਨੇ ਮਾਰਬਲ ਦੇ ਜਿਹੜੇ ਪੀਸ ਹੁੰਦੇ ਉਹ ਬਣਾ ਕੇ ਵੀ ਵੇਚੇ, ਮੈਂ ਚਾਹ ਵੀ ਵੇਚੀ, ਮੇਰੀ ਚਾਹ ਦਾ ਕੰਪਨੀ ਦਾ ਨਾਮ ਹੈ ਜ਼ਿਪੀ ਟੀ, ਉਹ ਵੀ ਵੇਚੀ। ਮੈਂ ਆਪਣੇ ਪਿਛਲੇ 30 ਸਾਲ ਦੇ ਅੰਦਰ ਕੋਈ 20 ਡਿਫਰੈਂਟ ਬਿਜ਼ਨਸ ਕਰ ਬੈਠਾ। ਕਿਆ ਬਾਤ ਹੈ, ਮਿਹਨਤ ਕੀਤੀ ਜੀ। ਤੇ ਉਹ ਸਾਰਾ ਟੈਕਨੋਲੋਜੀ ਦੀ ਬੇਸ ਤੇ। ਉਹ ਰੀਜ਼ਨ ਇਹ ਹੈ ਕਿ ਜੀ ਟੈਕਨੋਲੋਜੀ ਜਿਹੜੀ ਹੈ ਨਾ ਉਹ ਸਾਡੇ ਜਿਹੜਾ ਆਊਟ ਆਫ ਬਾਕਸ ਲੈ ਜਾਂਦੀ ਹੈ ਸਾਨੂੰ। ਹੁਣ ਜਿਹੜੇ ਟਰੱਕਿੰਗ 'ਚ ਮੈਂ ਗੱਲ ਕਰਦਾ, ਸਾਡਾ ਕੋਈ ਵਧੀਆ ਲੋਕੇਸ਼ਨ ਨਹੀਂ ਹੈਗੀ, ਅਸੀਂ ਹਾਈਵੇ ਤੇ ਨਹੀਂ ਹੈਗੇ। ਅਸੀਂ ਵਾਕ ਇਨ ਕਸਟਮਰ ਨੂੰ ਕਹਿੰਦੇ ਆ ਕਿ ਕੰਪਿਊਟਰ ਤੇ ਆ ਕੇ ਦੇਖੋ, ਪਹਿਲੇ ਦੱਸੋ ਟਰੱਕ ਕਿਹੜਾ ਚਾਹੀਦਾ ਹੈ। ਅਸੀਂ ਡਾਇਗਨੋਸਟਿਕ ਕਰਦੇ ਹਾਂ। ਉਹ ਸਾਰਾ ਟੈਕਨੋਲੋਜੀ ਨੂੰ ਅਸੀਂ ਯੂਜ਼ ਕਰਕੇ ਆਪਣੀ ਵੈਬਸਾਈਟ ਇੰਨੀ ਆਪਟੀਮਾਈਜ਼ ਬਣਾਈ ਹੈ ਕਿ ਸਾਡੇ ਕੋਲ ਸੇਲਸਮੈਨ ਹੀ ਨਹੀਂ ਹੈਗੇ ਪੂਰੀ ਡੀਲਰਸ਼ਿਪ 'ਚ। ਕਿਸੇ ਲੋਕੇਸ਼ਨ ਜਾਓ ਤੁਹਾਨੂੰ ਸੇਲਸਮੈਨ ਹੀ ਨਹੀਂ ਮਿਲਣਾ। ਕਿਆ ਕਹਿਣੇ ਉਹ ਟੈਕਨੋਲੋਜੀ ਦੀ ਮੈਂ ਗੱਲ ਕਰਨੀ, ਤੁਸੀਂ ਮੈਨੂੰ ਕੁਐਸਚਨ ਤੇ ਪਾਉਂਦੇ, ਅੱਜ ਮੈਂ ਤੁਹਾਨੂੰ ਕੁਐਸਚਨ ਤੇ ਪਾਣਾ। ਅੱਛਾ ਜੀ ਬਹੁਤ ਛੋਟਾ ਜਿਹਾ ਪ੍ਰੋਗਰਾਮ ਆ ਮਾਈਕਰੋਸਾਫਟ ਦਾ, ਫ੍ਰੀ ਪ੍ਰੋਗਰਾਮ ਦੀ ਗੱਲ ਕਰਦਾ। ਇਹਦਾ ਨਾਮ ਹੈ ਕੋਪਾਇਲਟ। ਠੀਕ ਹੈ, ਇਹ ਵਰਚੁਅਲ ਫਰੈਂਡ ਹੈ ਆਪਣਾ, ਤੁਹਾਡਾ ਤੇ ਮੇਰਾ। ਅੱਛਾ, ਆਪਾਂ ਇਹਦੇ ਨਾਲ ਤੁਹਾਡੀ ਦੋਸਤੀ ਕਰਾਣੀ। ਅੱਛਾ ਚਲੋ ਜੀ, ਖੈਰ ਖੈਰੀਅਤ ਦੀ ਰਵੇ ਦੋਸਤੀ, ਕਿਤੇ ਉਹ ਨਿੱਕੇ ਹੁੰਦਿਆਂ ਵਾਲੀ ਕੱਚੀ ਨਾ ਹੋ ਜਾਵੇ, ਇਹ ਪੱਕੀ ਰਵੇ ਜੀ। ਵੇਖੋ ਜੀ ਅੱਜ ਸਈਦ ਸਾਹਿਬ ਹੁਣ ਕੀ ਕਮਾਲ ਕਰਦੇ। Diving into today. Hey co-pilot, can you speak Punjabi with me? Absolutely Syed, ਮੈਂ ਤੁਹਾਨੂੰ ਪੰਜਾਬੀ 'ਚ ਗੱਲ ਕਰ ਸਕਦਾ ਹਾਂ। ਬੱਲੇ ਬੱਲੇ। ਮੇਰੇ ਨਾਲ ਮੇਰੇ ਦੋਸਤ ਨੇ ਮਸੂਦ ਭਾਜੀ, ਉਹਨਾਂ ਨਾਲ ਜ਼ਰਾ ਗੱਲ ਕਰੋ ਪੰਜਾਬੀ 'ਚ, ਉਹਨਾਂ ਨੇ ਕੋਈ ਕੁਐਸਚਨ ਕਰਨੇ ਤੁਹਾਡੇ ਤੋਂ। ਬਿਲਕੁਲ ਮਸੂਦ ਭਾਜੀ, ਬੋਲੋ ਜੀ ਬੋਲੋ। ਮਸੂਦ ਭਾਜੀ, ਤੁਸੀਂ ਕੀ ਜਾਣਨਾ ਚਾਹੁੰਦੇ ਹੋ? ਹਾਂਜੀ, ਪਹਿਲਾਂ ਤਾਂ ਜੀ ਮੇਰੇ ਵੱਲੋਂ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ, ਔਰ ਧੰਨਵਾਦ ਕਿ ਸਈਦ ਸਾਹਿਬ ਨੇ ਤੁਹਾਡੇ ਰੂਬਰੂ ਕੀਤਾ। ਤੁਹਾਨੂੰ ਮਿਲ ਕੇ ਖੁਸ਼ੀ ਹੋਈ ਜੀ।
ਵਾਹਿਗੁਰੂ ਨਾਨਕ ਦੇਵ ਜੀ, ਆਦਾਬ ਸਲਾਮ। ਮੇਰੇ ਨਾਲ ਸਾਰੇ ਦੋਸਤਾਂ ਦੀ ਵੀ ਬਹੁਤ ਖੁਸ਼ੀ ਹੋਈ। ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਨਾ। ਅੱਛਾ, ਇਹ ਦੱਸੋ ਕਿ ਟਰੱਕਿੰਗ ਬਿਜ਼ਨਸ ਤੇ ਆਉਣ ਵਾਲੇ ਦਿਨ ਅਮਰੀਕਾ 'ਚ ਕਿਹੋ ਜਿਹੇ ਵੇਖ ਰਹੇ ਜੇ ਅਗਲੇ ਕੋਈ 4 ਤੋਂ 6 ਮਹੀਨੇ? ਹਾਂ, ਟਰੱਕਿੰਗ ਇੰਡਸਟਰੀ ਦੀ ਅੱਜ ਦੀ ਗੱਲ ਕਰੀਏ, ਅਗਲੇ ਕੁਝ ਸਾਲਾਂ ਵਿੱਚ ਕਾਫੀ ਤਬਦੀਲੀਆਂ ਆਉਣਗੀਆਂ ਹਨ। ਇਹਨਾਂ ਵਿੱਚੋਂ ਇੱਕ ਵੱਡੀ ਤਬਦੀਲੀ ਸੈਲਫ ਡਰਾਈਵਿੰਗ ਟਰੱਕਾਂ ਦੀ ਹੋ ਸਕਦੀ ਹੈ। ਆਟੋਮੇਸ਼ਨ ਅਤੇ AI ਟੈਕਨੋਲੋਜੀ ਟਰੱਕਿੰਗ ਵਿੱਚ ਹੋਰ ਵੱਧ ਰਹੀ ਹੈ। ਇਸ ਨਾਲ ਟਰੱਕਿੰਗ ਬਿਜ਼ਨਸ ਦੇ ਢਾਂਚੇ ਵਿੱਚ ਵੱਡੇ ਬਦਲਾਅ ਹੋ ਸਕਦੇ ਆ। ਇਸ ਕੰਮ ਦੇ ਨਾਲ ਜਿਹੜੇ ਜੀ ਜੁੜੇ ਨੇ ਉਹਨਾਂ ਨੂੰ ਕੀ ਕਹੋਗੇ? ਉਹਨਾਂ ਨੂੰ ਇਸ ਚੈਲੰਜ ਦੇ ਨਾਲ ਜਾਂ ਇਹ ਤਬਦੀਲੀਆਂ ਜਾਂ ਇਹ ਬਦਲਾਅ ਜਿਹੜੇ ਆ ਰਹੇ ਉਹਨਾਂ ਲਈ ਕੀ ਕਰਨਾ ਚਾਹੀਦਾ ਹੈ? ਇਸ ਤਬਦੀਲੀ ਨੂੰ ਅਪਣਾਉਣ ਅਤੇ ਸਿੱਖਣ ਦੇ ਨਵੇਂ ਤਰੀਕੇ ਲੱਭਣ ਬਿਹਤਰ ਹੁੰਦਾ ਹੈ। ਆਟੋਮੇਸ਼ਨ ਅਤੇ AI ਟੈਕਨੋਲੋਜੀ ਟਰੱਕਿੰਗ ਵਿੱਚ ਹੋਰ ਵੱਧ ਰਹੀ ਹੈ। ਜਦੋਂ ਆਪਣੇ ਟੈਕਨੀਕੀ ਹੁਨਰਾਂ ਦੀ ਗਹਿਰਾਈ ਨੂੰ ਵਧਾਵੋ ਅਤੇ ਐਸੇ ਹੀ ਕਰਿਓ, ਆਪਣੇ ਆਪ ਨੂੰ ਨਵੇਂ ਰੁਝਾਨਾਂ ਦੀ ਜਾਣਕਾਰੀ ਦਿੰਦੇ ਰਹੋ, ਤਾਂ ਤੁਸੀਂ ਅੱਗੇ ਤੁਹਾਡੇ ਬਿਜ਼ਨਸ ਵਿੱਚ ਮੁਕਾਬਲੇਵਾਲ ਬਣੇ ਰਹੋ। ਮੈਂ ਤੁਹਾਨੂੰ ਕਦੀ ਅਗਰ ਸਈਦ ਸਾਹਿਬ ਦੇ ਰਾਹੀਂ ਤੰਗ ਕਰਾਂ ਤਾਂ ਤੁਸੀਂ ਬੁਰਾ ਤੇ ਨਹੀਂ ਮਨਾਓਗੇ? ਬਿਲਕੁਲ ਨਹੀਂ ਮਨਾਓ ਮਸੂਦ ਭਾਜੀ, ਤੁਸੀਂ ਸਵਾਲ ਪੁੱਛੋ ਜਾਂ ਤਾਰੀਫ ਕਰਿਓ, ਮੈਂ ਇੱਥੇ ਤੁਹਾਡੇ ਲਈ ਹਾਂ। ਮੇਰਾ ਕੰਮ ਹੈ ਕਿ ਤੁਸੀਂ ਜੋ ਕੁਝ ਚਾਹੁੰਦੇ ਹੋ ਉਸ ਦੇ ਵਿੱਚ ਤੁਹਾਡੀ ਮਦਦ ਕਰਾਂ। ਬਹੁਤ ਪਾਇਲਟ ਮਸੂਦ ਭਾਈ ਦੀ ਸਮਾਈਲ ਬਹੁਤ ਸੋਹਣੀ ਆ। ਇਹ ਕਿੱਦਾਂ ਇਹਨਾਂ ਨੂੰ ਕੰਪਲੀਮੈਂਟ ਕਰੀਏ ਆਪਾਂ? ਬਿਲਕੁਲ ਹੁਣੇ। ਬਹੁਤ ਵਧੀਆ ਮਸੂਦ ਭਾਜੀ, ਤੁਸੀਂ ਹੱਸਦੇ ਹੋਏ ਬਹੁਤ ਸੋਹਣੇ ਲੱਗਦੇ ਹੋ। ਤੁਹਾਡੀ ਮੁਸਕਰਾਹਟ ਵਾਕਈ ਸਭ ਨੂੰ ਖੁਸ਼ ਕਰ ਦਿੰਦੀ ਹੈ। ਥੈਂਕ ਯੂ ਸੋ ਮਚ ਜੀ, ਬਹੁਤ ਧੰਨਵਾਦ। ਔਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ। ਮੈਨੂੰ ਵੀ ਬਹੁਤ ਚੰਗਾ ਲੱਗਿਆ ਮਸੂਦ ਭਾਜੀ। ਤੁਸੀਂ ਕਦੇ ਵੀ ਗੱਲ ਕਰਨਾ ਆਉਣਾ, ਹਰ ਵਾਰ ਖੁਸ਼ੀ ਮਿਲੇਗੀ। ਥੈਂਕ ਯੂ ਚੜ੍ਹਦੀ ਕਲਾ ਜੀ। ਜ਼ਮੀਨ ਥੱਲੇ ਪੈਰ ਥੱਲੇ ਜ਼ਮੀਨ ਪੈਰ ਥੱਲੇ ਜ਼ਮੀਨ ਹੈਗੀ ਨਹੀਂ ਜੀ, ਮੈਂ ਤੇ ਹੁਣ ਪਤਾ ਨਹੀਂ ਕਿੱਥੇ ਕੀ ਸੋਚ ਕੇ ਆਇਆ ਸਾਂ। ਤੁਸੀਂ ਆਪਣੀ ਕਾਬਲੀਅਤ ਦੇ ਮੁਕਾਬਲੇ 'ਚ ਡਰਾ ਦਿੱਤਾ ਮੈਨੂੰ, ਕਿਉਂਕਿ ਮੈਂ ਤੇ ਤੁਹਾਡਾ ਇਮਤਿਹਾਨ ਲੈਣ ਡਿਆ ਸਾਂ। ਤੁਸੀਂ ਤੇ ਅੱਗੋਂ ਹਥਿਆਰ ਤੇ ਔਜ਼ਾਰ ਪੂਰੇ ਤਰੀਕੇ ਕਰਕੇ ਰੱਖੇ ਹੈ ਤੇ ਬਚਣਾ ਚਾਹੀਦਾ ਤੁਹਾਤੋਂ। ਹੁਣ ਇਹਦਾ ਫਾਇਦਾ ਦੇਖੋ ਜੀ। ਸਾਰਾ ਦਿਨ ਆਪਣੇ ਬੰਦੇ ਚੈੱਕ ਕਰਦੇ। ਬਾ ਕਮਾਲ ਜੀ, ਆਊਟਸਟੈਂਡਿੰਗ। ਔਰ ਇਹ ਮੇਰਾ ਪਹਿਲਾ AI ਕਹਿ ਲੋ ਕਿ ਅਟਰੈਕਸ਼ਨ ਸੀਗਾ। ਇਹ ਦੇਖੋ, ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸਦਾ। ਆਪਣੇ ਬੰਦੇ ਕਹਿੰਦੇ ਸੀ, ਮੈਂ ਪੁਰਾਣੀ ਗੱਲ ਦੱਸਦਾ, ਸ਼ੁਰੂ ਕਰਦੇ ਹਾਂ 2 ਮਿੰਟ ਲੱਗਦਾ। ਮੈਂ ਜਦੋਂ ਪੜ੍ਹਨਾ ਸ਼ੁਰੂ ਹੋਇਆ ਨਾ, ਉਹਦੇ 'ਚ ਕੰਪਿਊਟਰ ਹੁੰਦਾ ਸੀ, ਉਹਦਾ ਨਾਮ ਸੀਗਾ ਬਾਈਨਰੀ ਕੋਡ। ਅਸੀਂ ਉਸ ਟਾਈਮ ਤੇ ਅਸੀਂ ਥੋੜੇ ਪੁਰਾਣੇ ਬਾਬੇ ਆ। ਹੁਣ ਚਲੋ ਰੱਬ ਦਾ ਸ਼ੁਕਰ ਹੈ ਚੱਲੀ ਜਾ ਰਹੇ ਹਾਂ। ਸ਼ਾਹ ਸਾਹਿਬ ਏਦਾਂ ਦੇ ਨਾ ਕਹੋ ਬਾਬੇ, ਹੁਣ ਤੁਸੀਂ ਜਵਾਨ ਜਾਣ ਜੇ। ਅਗਲੀ ਗੱਲ ਕਰੋ। ਯਕੀਨ ਕਰੋ, ਮੈਂ ਬਹੁਤ ਐਕਸਰਸਾਈਜ਼ ਕਰਦਾ, ਬਹੁਤ ਡਾਈਟਿੰਗ ਕਰਦਾ, ਬਹੁਤ ਆਪਣੇ ਖਾਣ ਪੀਣ ਦਾ ਕੇਅਰ ਕਰਦਾ। ਮੇਰੇ ਨਾਲ ਦੇ ਤੁਸੀਂ ਦੇਖੋਗੇ ਉਹਨਾਂ ਤੋਂ ਵਿਚਾਰੇ ਤੁਰਿਆ ਨਹੀਂ ਜਾਂਦਾ। ਹਾਏ ਹਾਏ। ਮੈਂ ਇੱਕ ਯੂਨੀਵਰਸਿਟੀ ਗਿਆ, ਮੇਰੇ ਨਾਲ ਦੇ ਜਿਹੜੇ ਫਰੈਂਡ ਨੇ ਉਹ ਚਾਂਸਲਰ ਨੇ। ਉਹ ਬਾਰ-ਬਾਰ ਆਪਣੇ ਕੁਲੀਗਾਂ ਨੂੰ ਕਹਿਣ, ਇਹ ਮੇਰੀ ਉਮਰ ਦਾ, ਅਸੀਂ ਇਕੱਠੇ ਪੜ੍ਹੇ ਹਾਂ। ਯਕੀਨ ਵਾਲਾ ਔਖਾ ਹੋਇਆ ਪਿਆ। ਵਿੱਚ ਇੱਕ ਬੱਚੀ ਬੋਲ ਰਹੀ, ਕਹਿੰਦੀ ਭਾਈ ਸਰ ਇਤਨਾ ਝੂਠ ਨਾ ਬੋਲੇ। ਵਾਹ 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 ਵਾਹ। ਉਹ ਵਿਚਾਰੇ ਤੇ ਬੁਢਾਪੇ ਦਾ ਅਸਰ ਉਹਨੂੰ ਇਸ ਗੱਲ ਤੋਂ ਬਾਅਦ ਹੋਇਆ ਹੈ ਜੀ। ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਅਸੀਂ ਬਾਈਨਰੀ ਕੋਡ ਪੜ੍ਹਦੇ ਸੀ। ਉਹਦੇ 'ਚ ਕੀ ਹੁੰਦਾ ਸੀ, ਅਮਰੀਕਨ ਨੈਸ਼ਨਲ ਆਰ ਪਰਪਸ ਸਿੰਬੋਲਿਕ ਕੋਡ। ਉਹਦੇ ਬਾਅਦ ਅਸੀਂ ਆਏ ਓਰੈਕਲ, ਉਹਦੇ ਆਏ C++। ਉਹਦੇ ਬਾਅਦ ਮੈਂ ਅੱਜ ਦੀ ਮੈਂ ਗੱਲ ਕਰਾਂ ਨਾ, ਜੇ ਮੈਂ ਤੁਹਾਨੂੰ ਪੁਰਾਣੀ ਕਹਾਣੀ ਦੱਸਾਂਗਾ, ਤੁਸੀਂ ਕਹੋਗੇ ਯਾਰ ਤੁਸੀਂ ਤਾਂ ਸਦੀਆਂ ਦੀ ਗੱਲ ਕਰਦੇ ਹੋ। ਪਰ ਇਹਦੀ ਗੱਲ 'ਚ ਟੋਟਲ 30 ਸਾਲ ਲੱਗੇ ਨੇ, 30 ਇਅਰਸ। ਪਹਿਲਾਂ ਮੇਰੇ ਕੋਲ ਕੰਪਿਊਟਰ ਹੁੰਦਾ ਸੀ ਜਿਹੜਾ ਕਾਲਾ ਤੇ ਨਾਲ ਗ੍ਰੀਨ ਆਇਆ ਸੀ। ਅਸੀਂ ਬੜੇ ਖੁਸ਼ ਹੋਏ, ਯਾਰ ਗ੍ਰੀਨ ਕਲਰ ਦਾ ਕੰਪਿਊਟਰ ਆ ਗਿਆ। ਹੁਣ ਟੈਕਨੋਲੋਜੀ ਇਹ ਆ ਕਿ ਬੱਚੇ ਸਾਰਾ ਦਿਨ ਬੈਠੇ ਫੋਨ ਤੇ ਟਿਕਟੌਕ ਕਰਦੇ ਰਹਿੰਦੇ ਨੇ। ਪਰ ਉਹਦਾ ਹੁਣ ਪੋਜ਼ਿਟਿਵ ਸਾਈਡ ਦੇਖੋ। ਜੇ ਚੈਟ GPT ਜਾਂ ਮੈਂ ਜਿਹੜਾ ਯੂਜ਼ ਕੀਤਾ, ਇਹਦਾ ਨਾਮ ਹੈਗਾ ਕੋਪਾਇਲਟ। ਇਹ ਹੈਗਾ ਮਾਈਕਰੋਸਾਫਟ ਦਾ। ਇਹਦਾ ਬੈਨੀਫਿਟ ਇਹ ਆ ਕਿ ਇਹ ਬਿਨਾਂ ਪੇ ਕੀਤੇ ਤੁਸੀਂ ਚੈਟ GPT ਨੂੰ ਯੂਜ਼ ਕਰ ਸਕਦੇ ਹੋ, ਉਹਦਾ ਲਾਈਵ ਵਰਜਨ। ਅੱਛਾ। 2 ਵਰਜਨ ਨੇ। ਇੱਕ ਹੈਗਾ ਜਿਹੜਾ ਹਿਸਟਰੀ ਤੋਂ ਚੱਕਦਾ, ਜਿਹੜਾ ਤੁਸੀਂ ਚੈਟ GPT ਤੋਂ ਤੁਸੀਂ ਲੈ ਸਕਦੇ ਹੋ ਫ੍ਰੀ ਦਾ, ਜਾਂ ਗੂਗਲ ਜਿਮਨੀ ਤੋਂ ਲੈ ਸਕਦੇ, ਗੂਗਲ ਜਿਮਨੀ। ਇਹਨੇ ਕੀ ਕੀਤਾ, ਜਿਹੜਾ ਮਾਈਕਰੋਸਾਫਟ ਵਾਲੇ ਨੇ, ਇਹਨਾਂ ਨੇ ਉਹੀ ਵਰਜਨ ਜਿਹੜਾ ਲਾਈਵ ਆ ਉਹ ਫ੍ਰੀ ਦੇ ਦਿੱਤਾ। ਤੇ ਪਰ ਉਦੋਂ ਤੁਸੀਂ ਯੂਜ਼ ਕਰਨਾ ਪੈਣਾ ਕੋਪਾਇਲਟ। ਤੇ ਇਹ ਟੈਕਨੋਲੋਜੀ ਦੀ ਗੱਲ ਹੋ ਰਹੀ ਹੈ। ਇਹਦੇ ਤੇ ਤੁਸੀਂ ਪੁੱਛੋ ਕਿ ਭਾਈ, ਐਗਜ਼ਾਮਪਲ ਦੇ ਰਿਹਾ
ਕਿ ਮੈਂ ਕੰਪਨੀ ਰਜਿਸਟਰ ਕਰਾਣੀ ਆ, ਉਹਦਾ ਪੂਰਾ ਪ੍ਰੋਸੈਸ, ਮੈਂ ਟਰੱਕਿੰਗ ਲਰਨ ਕਰਨਾ ਹੈ, ਉਹਦਾ ਪ੍ਰੋਸੈਸ, ਮੈਂ ਲੋਡ ਬੋਰਡ ਲਰਨ ਕਰਨਾ, ਉਹਦਾ ਪ੍ਰੋਸੈਸ। ਤੁਸੀਂ ਦੁਨੀਆ ਦਾ ਕੋਈ ਇਸ ਤਰ੍ਹਾਂ ਦਾ, ਦੇਖੋ ਕੁਆਲੀਫਾਈਡ ਬੰਦੇ ਦੀ ਗੱਲ ਕਰ ਰਹੇ ਹਾਂ। ਜਦੋਂ ਮੈਂ ਤੁਹਾਨੂੰ ਪੁੱਛਾਂਗਾ ਨਾ ਮਸੂਦ ਭਾਜੀ ਮੇਰੇ ਕੰਨ 'ਚ ਦਰਦ ਹੋ ਰਹੀ ਹੈ, ਮੈਂ ਕੀ ਕਰਾਂ, ਤੁਸੀਂ ਕਹੋਗੇ ਮੈਂ ਰਿਕੁਐਸਟ ਕਰਾਂਗਾ ਈਅਰ ਡਾਕਟਰ ਨੂੰ ਜਾਓ, ਕੀ ਕਹਿੰਦੇ ENT ਸਰਜਨ। ਜੀ ਜੀ। ਇਹਦੇ 'ਚ ਜਦੋਂ ਤੁਸੀਂ ਕੋਈ ਸਵਾਲ ਕਰੋਗੇ ਨਾ ਮਸੂਦ ਭਾਜੀ ਤੋਂ, ਉਹਨੇ ਤੁਹਾਨੂੰ ਕੁਆਲੀਫਾਈਡ ਆਨਸਰ ਦੇਣੇ ਨੇ। ਇਹ ਸਮਝੋ ਇਸ ਤਰ੍ਹਾਂ ਕਿ ਤੁਸੀਂ ਲਾਇਬ੍ਰੇਰੀ, ਜਿਹੜੀ ਲਾਇਬ੍ਰੇਰੀ ਹੁੰਦੀ ਹੈ ਨਾ, ਪੂਰੀ ਲਾਇਬ੍ਰੇਰੀ, ਉਹਦੀ ਇਕੁਅਲ ਟੂ 100 ਲਾਇਬ੍ਰੇਰੀਆਂ ਤੁਸੀਂ ਜੇਬ 'ਚ ਪਾਈ ਫਿਰ ਰਹੇ ਹੋ, ਤੇ ਤੁਹਾਡੀ ਆਪਣੀ ਲੈਂਗੁਏਜ, ਤੁਹਾਨੂੰ ਇੰਗਲਿਸ਼ ਆਉਣ ਦੀ ਲੋੜ ਹੀ ਨਹੀਂ। ਤੁਸੀਂ ਪੰਜਾਬੀ 'ਚ ਗੱਲ ਕਰੋ, ਤੁਸੀਂ ਹਿੰਦੀ 'ਚ ਗੱਲ ਕਰੋ, ਤੁਸੀਂ ਹਰਿਆਣੀ 'ਚ ਗੱਲ ਕਰੋ, ਜਿਹੜੇ ਗੱਲ ਕਰਨੀ ਹੈ ਤੁਸੀਂ ਕਰੋ, ਤੁਹਾਨੂੰ ਆਨਸਰ ਮਿਲੇਗਾ। ਇਹ ਤੋਂ ਜ਼ਿਆਦਾ ਤੁਹਾਨੂੰ ਰੱਬ ਦੀ ਕਿਰਪਾ ਨਹੀਂ ਮਿਲ ਸਕਦੀ। ਸਾਨੂੰ ਤੇ ਜਦੋਂ ਬਿਜ਼ਨਸ ਸ਼ੁਰੂ ਕੀਤਾ, ਸਾਨੂੰ ਚੰਗੇ ਮਾੜੇ ਬੰਦੇ ਹਰ ਤਰ੍ਹਾਂ ਦੇ ਮਿਲਦੇ ਸੀ। ਕੋਈ ਸਹੀ ਸਲਾਹ ਦਿੰਦੇ ਸੀ, ਕੋਈ ਐਵੇਂ ਇੰਜੋਇਮੈਂਟ ਵਾਸਤੇ ਗਲਤ ਸਲਾਹ ਦੇ ਦਿੰਦੇ ਸੀ। ਅਸੀਂ ਮੈਂ ਹੁਣ ਤੁਹਾਨੂੰ ਮਜ਼ਾਕ ਕਰਦਾ, ਮੈਂ ਕਿਧਰ ਚਲੇ ਗਿਆ, ਮੈਂ ਉਹਨੂੰ ਐਡਰੈਸ ਪੁੱਛਿਆ, ਉਹਨੇ ਮੈਨੂੰ ਗਲਤ ਐਡਰੈਸ ਦਿੱਤਾ। ਮੈਂ 2 ਘੰਟੇ ਖੱਜਲ ਹੋ ਕੇ ਵਾਪਸੀ ਆਇਆ, ਮੈਂ ਉਹ ਬੰਦਾ ਉਧਰ ਹੀ ਖੜਾ ਹੋਇਆ। ਮੈਂ ਕਿਹਾ ਯਾਰ ਤੂੰ ਮੈਨੂੰ ਗਲਤ, ਕਹਿੰਦਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਦੱਸ ਯਾਰ 4 ਘੰਟੇ ਗੱਲ ਤੇ ਬੰਦੇ ਦੇ ਉਹ ਹੀ ਮਜ਼ਾਕ ਕਰ ਰਿਹਾ ਸੀ। ਵਾਹ ਵਾਹ। ਹੁਣ ਇਹ ਚੀਜ਼ ਦੇਖ ਕੇ ਟੈਕਨੋਲੋਜੀ ਇਜ਼ ਦਾ ਬਲੈਸਿੰਗ, ਇੰਗਲਿਸ਼ ਵਿੱਚ ਵਰਡ ਆ ਬਲੈਸਿੰਗ। ਇਹ ਰੱਬ ਦੀ ਮਿਹਰ ਆ ਕਿ ਅਸੀਂ ਇਸ ਦੁਨੀਆ 'ਚ ਟੈਕਨੋਲੋਜੀ ਯੂਜ਼ ਕਰਦੇ ਹਾਂ। ਸਾਡੇ ਕੋਲ ਇੰਗਲਿਸ਼ ਹੋਏ ਨਾ ਹੋਏ, ਮੈਂ ਜਦੋਂ ਆਇਆ ਕੈਨੇਡਾ 'ਚ ਮੈਨੂੰ ਕਹਿੰਦੇ ਤੁਹਾਡੇ ਕੋਲ ਇੰਗਲਿਸ਼ ਤੇ ਫ੍ਰੈਂਚ ਆਣੀ ਚਾਹੀਦੀ ਆ। ਦੱਸੋ, ਇੰਗਲਿਸ਼ ਫ੍ਰੈਂਚ ਛੱਡੋ, ਤੁਸੀਂ ਪੰਜਾਬੀ 'ਚ ਗੱਲਾਂ ਕਰੋ। ਏਦਾਂ ਹੀ ਐਗਜ਼ੈਕਟਲੀ ਏਦਾਂ ਹੀ। ਅੱਛਾ ਸਰ, ਮੈਂ ਹੁਣ ਅੱਗੇ ਤੁਰਾਂਗਾ। ਅੱਜ ਤੇ ਮੈਂ ਕਹਿੰਦੇ ਮਨੋਰੰਜਨ ਹੀ ਬਣ ਗਿਆ ਪਹਿਲੇ ਸਵਾਲ ਤੋਂ ਬਾਅਦ ਹੀ। ਟਰੰਪ ਉਹਨਾਂ ਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹੁੰਦੀਆਂ ਹੀ, ਬਹੁਤ ਸਾਰੀਆਂ ਤਬਦੀਲੀਆਂ ਅੱਗੇ ਵੀ ਉਹ ਕਰ ਰਹੇ ਨੇ। ਇਹਦੇ ਤੇ ਚਰਚੇ ਨੇ ਜਿਹੜੇ ਉਹ ਵੀ ਚੱਲ ਰਹੇ ਨੇ। ਇਹਦੇ 'ਚ ਇੱਕ ਨਿਊ ਗੋਲਡਨ ਏਜ ਹੈ ਜਿਹੜੀ, ਉਹਦਾ ਰੋਲਾ ਜਿਹੜਾ ਉਹ ਵੀ ਛਿੜਿਆ ਆ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਹਦੇ ਨਾਲ ਟਰੱਕਿੰਗ ਬਿਜ਼ਨਸ ਦੇ ਉੱਤੇ ਕੀ ਅਸਰ ਪਵੇਗਾ, ਜ਼ਰਾ ਇਸ ਬਾਰੇ ਤੇ ਦੱਸੋ। ਦੇਖੋ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ। ਇਹ ਐਗਜ਼ੈਕਟਲੀ ਅਗੇਨ ਪੋਜ਼ਿਟਿਵਿਟੀ, ਆਪਾਂ ਪੋਜ਼ਿਟਿਵ ਗੱਲ ਕਰਨੀ, ਆਪਾਂ ਨੈਗੇਟਿਵ ਸਾਈਡ ਨਹੀਂ ਦੇਖਣੀ। ਲੋਕੀ ਸਾਈਡ ਪਰ ਨੈਗੇਟਿਵ ਸਾਈਡ ਵੀ ਕੱਢ ਲੈਂਦੇ, ਆਪਾਂ ਪੋਜ਼ਿਟਿਵ ਸਾਈਡ ਕੱਢਣੀ ਆ। ਪਹਿਲੀ ਗੱਲ ਜਿਹੜੀ ਮੈਨੂੰ ਅੰਡਰਸਟੈਂਡਿੰਗ, ਉਹਨਾਂ ਨੇ ਕਿਹਾ ਜੀ ਟੈਕਸ ਘੱਟ ਕਰ ਦਾਂਗਾ। ਉਹਨਾਂ ਨੇ ਕਿਹਾ ਜੀ ਦੁਨੀਆ ਤੋਂ ਸਭ ਤੋਂ ਘੱਟ ਟੈਕਸ ਕਰਾਂਗਾ ਅਮਰੀਕਾ ਵਿੱਚ, ਦੁਨੀਆ ਦੇ ਕਿਸੇ ਕੰਟਰੀ ਤੋਂ। ਅੱਛਾ, ਇਹਦਾ ਮਕਸਦ ਕੀ ਹੋਇਆ ਕਿ ਤੁਸੀਂ ਬਿਜ਼ਨਸ ਕਰੋ, ਟੈਕਸ ਘੱਟ ਹੋਣਗੇ, ਤੁਸੀਂ ਜਿੰਨੀ ਪ੍ਰੋਫਿਟੇਬਿਲਿਟੀ ਕਰੋਗੇ ਉਹਦਾ ਗਵਰਨਮੈਂਟ ਨੂੰ ਵੀ ਬੈਨੀਫਿਟ ਤੇ ਤੁਹਾਨੂੰ ਵੀ ਬੈਨੀਫਿਟ। ਬਿਲਕੁਲ ਠੀਕ ਹੈ। ਲੋਕੀ ਕਹਿੰਦੇ ਨੇ ਜੇ ਗਵਰਨਮੈਂਟ ਦੇ ਟੈਕਸ ਘੱਟ ਕੀਤੇ ਤੇ ਗਵਰਨਮੈਂਟ ਕਿੱਦਾਂ ਚਲੇਗੀ? ਉਹ ਭਾਈ ਵਾਲੀਅਮ ਵੱਧ ਜਾਣਾ, ਦੁਨੀਆ ਭਰ ਦਾ ਜਿਹੜਾ ਇਨਵੈਸਟਰ ਹੈ ਇਸ ਕੰਟਰੀ 'ਚ ਆਏਗਾ। ਅਸੀਂ ਟਰੱਕਿੰਗ ਵਿੱਚ ਬਹੁਤ ਟੈਕਸ ਪੇ ਕਰਦੇ ਹਾਂ, ਹਰ ਪਾਸੇ ਜਿੱਧਰ ਜਾਈਏ ਕੰਨ ਫੜਾ ਦਿੰਦੇ ਹਾਂ। ਸਾਨੂੰ ਜੇ ਟੈਕਸ ਘੱਟ ਹੋਣਗੇ ਤੇ ਡੈਫੀਨਿਟਲੀ ਉਹਦੇ ਜਿਹੜੇ ਪੈਸੇ ਬਚਣਗੇ ਉਹ ਟਰੱਕਿੰਗ ਵਿੱਚ ਅਸੀਂ ਇਨਵੈਸਟ ਕਰਨੇ। ਹੁਣ ਇਹ ਤੇ ਨਹੀਂ ਹੁੰਦਾ ਨਾ ਕਿ ਟਰੱਕਿੰਗ 'ਚ ਜੇ $10 ਬਚ ਜਾਣ ਐਕਸਟਰਾ, ਤੁਸੀਂ ਸੋਨੇ ਨੂੰ ਖਾਣਾ ਜਾਂ ਚਾਂਦੀ ਨੂੰ ਖਾਣਾ ਸ਼ੁਰੂ ਕਰ ਦੋਗੇ। ਤੁਸੀਂ ਖਾਣੀ ਤੇ ਉਹੀ ਰੋਟੀ ਜਿਹੜੀ ਰੱਬ ਨੇ ਦੇਣੀ ਆ, ਪਰ ਤੁਸੀਂ ਉਹੀ ਪੈਸੇ ਟਰੱਕਿੰਗ 'ਚ ਇਨਵੈਸਟ ਕਰੋਗੇ, ਆਪਣੇ ਇਕੁਇਪਮੈਂਟ 'ਚ ਇਨਵੈਸਟ ਕਰੋਗੇ, ਆਪਣੀ ਪ੍ਰੋਸੈਸਿਸ 'ਚ ਇਨਵੈਸਟ ਕਰੋਗੇ। ਦੂਸਰੀ ਚੀਜ਼ ਜਿਹੜੀ ਉਹਨੇ ਕਹੀ ਜੀ ਕਿ ਜਿਹੜੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਕਰੂਗਾ, ਜਿਹੜਾ ਉਹ ਕਰ ਰਿਹਾ ਆਲਰੇਡੀ। ਉਹਨਾਂ ਨੇ ਕਾਫੀ ਲੋਕਾਂ ਨੂੰ ਗੋਲਡਨ ਸ਼ੇਕ ਵੀ, ਮਤਲਬ ਟਰਮੀਨੋਲੋਜੀ ਕੋਈ ਡਿਫਰੈਂਟ ਆ, ਪਰ ਉਹ ਆਪਣੇ EMPLOYEES ਨੂੰ ਕਹਿ ਰਿਹਾ ਜਿਨ੍ਹਾਂ ਨੇ ਛੱਡ ਕੇ ਜਾਣਾ ਹੈ, ਫੈਡਰਲ EMPLOYEES ਉਹ ਪੈਕੇਜ ਲੈ ਲੈਣ। ਇਦਾਂ ਉਹ ਕਹਿ ਰਿਹਾ ਕਿ ਜਿਹੜੇ ਫੈਡਰਲ EMPLOYEE ਸਾਰੇ ਮਤਲਬ ਆਫਿਸ ਆ ਕੇ ਕੰਮ ਕਰਨ, ਘਰੋਂ ਕੰਮ ਨਾ ਕਰਨ। ਤੀਸਰੀ ਗੱਲ ਉਹਨੇ ਕੀਤੀ, ਜਿਹੜੀ ਫੈਡਰਲ EMPLOYEE ਨੇ ਉਹ ਪ੍ਰੂਵ ਕਰਨ ਕਿ ਉਹਨਾਂ ਕੋਲ ਦੂਸਰੀ ਜੌਬ ਨਹੀਂ ਹੈਗੀ। ਠੀਕ ਹੈ, ਉਹ ਜਿਹੜੀ ਗਵਰਨਮੈਂਟ ਦੀ ਜੌਬ ਕਰਦੇ ਨੇ ਉਹਨੂੰ ਹੀ ਕਰਦੇ ਨੇ, ਕੋਈ ਹੋਰ ਜੌਬ ਨਹੀਂ ਕਰਦੇ। ਇਦਾਂ ਦੀ ਚੀਜ਼ਾਂ ਨਾਲ ਐਫੀਸ਼ੀਐਂਸੀ ਵਧੇਗੀ। ਜੇ ਸਾਡੀ ਵੀ ਐਫੀਸ਼ੀਐਂਸੀ ਬਹੁਤ ਵਧੀ ਹੈ USA ਟਰੱਕ ਸੇਲ 'ਚ, ਅਸੀਂ ਬਿਨਾਂ ਸੇਲਸਮੈਨ ਦੇ ਕੰਮ ਕਰ ਰਹੇ ਹਾਂ। ਅਸੀਂ ਸਾਰੀ ਚੀਜ਼ਾਂ ਆਨਲਾਈਨ ਕਰ ਲਈਆਂ, ਕੋਈ ਵੀ ਗੱਲ ਹੁੰਦੀ ਅਸੀਂ ਖੁਦ ਕਸਟਮਰ ਨਾਲ ਡਿਸਕਸ ਕਰਦੇ ਹਾਂ। ਤੇ ਜਿੰਨੀ ਵੀ ਲੋਕੇਸ਼ਨਾਂ ਨੇ ਤੁਸੀਂ ਡਾਇਰੈਕਟ ਜਾ ਕੇ ਲੋਕੇਸ਼ਨ ਇੰਚਾਰਜ ਨੂੰ ਮਿਲ ਸਕਦੇ ਹੋ। ਐਫੀਸ਼ੀਐਂਸੀ ਵੱਧਦੀ ਆ, ਜਿੰਨੀ ਲੇਅਰਾਂ ਵਿੱਚੋਂ ਨਿਕਲਦੀਆਂ ਨੇ ਤੁਹਾਡਾ ਪ੍ਰੋਸੈਸ ਫਾਸਟ ਹੋ ਜਾਂਦਾ ਹੈ। ਐਗਜ਼ਾਮਪਲ ਹੈਗੀ Amazon, ਐਗਜ਼ਾਮਪਲ ਹੈਗੀ ਕਾਸਕੋ ਆਨਲਾਈਨ, ਐਗਜ਼ਾਮਪਲ ਹੈਗੀ ਸੈਮਸ ਕਲੱਬ ਆਨਲਾਈਨ, ਐਗਜ਼ਾਮਪਲ ਹੈਗੀ ਵਾਲਮਾਰਟ ਆਨਲਾਈਨ। ਤੁਸੀਂ 1 ਮਿੰਟ 'ਚ ਸਭ ਨੂੰ ਕੰਪੇਅਰ ਕਰਕੇ ਬੈਸਟ ਆਪਸ਼ਨ ਲੈ ਕੇ ਉਹ ਘਰ ਡਿਲੀਵਰ ਹੋ ਜਾਂਦਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। 2-3 ਚੀਜ਼ਾਂ ਹੋਰ ਦੱਸਾਂਗਾ। ਬੈਟਰੀ ਜਿਹੜਾ ਉਹਨਾਂ ਨੇ ਇਕੁਇਪਮੈਂਟ ਆ, ਜਿਹੜੇ ਬੈਟਰੀ ਇਕੁਇਪਡ ਜਿਹੜੀ ਕਾਰਾਂ ਨੇ ਜਾਂ ਜਿਹੜੇ ਟਰੱਕਾਂ ਦੀ ਗੱਲ ਹੁੰਦੀ ਸੀ, ਉਹਨਾਂ ਨੇ ਉਹਨੂੰ ਡਿਲੇ ਕਰ ਦਿੱਤਾ। ਉਹਨਾਂ ਨੇ ਕਿਹਾ ਇਹ ਕਰਾਂਗੇ, ਪਰ ਐਟ ਦਾ ਮੂਮੈਂਟ ਕੰਟਰੀ ਨੂੰ এনवायरमेंटਲ ਜਿਹੜੀ ਪ੍ਰੋਟੈਕਸ਼ਨ ਆ ਉਹ ਓਨੀ ਨਹੀਂ ਚਾਹੀਦੀ ਜਿੰਨੀ એનર્ਜੀ ਚਾਹੀਦੀ ਆ। ਉਹਨਾਂ ਨੇ ਕਿਹਾ ਡਰਿਲ ਬੇਬੀ ਡਰਿਲ, ਕਿ ਮਤਲਬ ਤੇਲ ਕੱਢੋ
ਆਪਣੇ ਪੈਰਾਂ ਤੇ ਖੜੇ ਹੋ, ਆਪਣੀ એનર્ਜੀ ਦੀ ਜ਼ਰੂਰੀਅਤ ਆਪ ਪੂਰੀ ਕਰੋ, ਉਹਦੇ ਬਾਅਦ ਆਪਣੀ ਮੈਨੂਫੈਕਚਰਿੰਗ ਨੂੰ ਵਧਾਓ। ਠੀਕ ਹੈ। ਬਾਹਰੋਂ ਸਮਾਨ ਲੈਣਾ ਘੱਟ ਕਰੋ, ਤੇ ਲਾਸਟ ਚੀਜ਼, ਜਦੋਂ ਇਹ ਤੁਸੀਂ ਓਵਰਕਮ ਕਰੋਗੇ ਨਾਲ ਹੀ ਇੰਟਰਸਟ ਰੇਟ ਲੋਅਰ ਹੋ ਜਾਣਗੇ। ਇੰਟਰਸਟ ਰੇਟ ਲੋਅਰ ਹੋ ਜਾਣਗੇ ਤੇ ਬਿਜ਼ਨੈਸਿਸ ਜ਼ਿਆਦਾ ਇਨਵੈਸਟਮੈਂਟ ਹੋਏਗੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਾਹਰੋਂ ਦੇ ਪੈਸੇ ਵੀ ਅਟਰੈਕਟ ਕਰੀਏ ਤੇ ਆਪਣੇ ਇੰਟਰਸਟ ਰੇਟ ਕਰਕੇ ਆਪਣੇ ਲੋਕਲ ਬਿਜ਼ਨਸਮੈਨ ਨੂੰ ਵੀ ਪ੍ਰਮੋਟ ਕਰੀਏ ਕਿ ਉਹ ਕੰਮ ਖਿੱਚ ਕੇ ਰੱਖੇ। ਤੇ ਗੋਲਡਨ ਏਜ ਆਫ ਟਰੱਕਿੰਗ ਕਨੈਕਟ ਹੈ ਡਾਇਰੈਕਟਲੀ, ਜਿਹੜੀ ਟਰੰਪ ਜੀ ਨੇ ਕਿਹਾ ਕਿ ਵੀ ਆਰ ਗੋਇੰਗ ਟੂ US ਗੋਲਡਨ ਏਜ। ਜੇ ਜਿੱਦਾਂ ਇਹ ਕਹਿ ਰਹੇ ਨੇ, ਜੇ ਉਦਾਂ ਹੋ ਜਾਂਦਾ, ਮੈਂ ਤਾਂ ਕਹਾਂਗਾ ਜੇ ਉਹਦਾ 50% ਵੀ ਹੋ ਜਾਂਦਾ ਤੇ ਟਰੱਕਿੰਗ ਵਿਲ ਬੂਮ ਲਾਈਕ ਨੈਵਰ ਬਿਫੋਰ। ਵਾਹ 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 ਵਾਹ, ਰੱਬ ਕਰੇ ਕਿ ਸੋਹਣੇ ਸੁਲੱਖਣੇ ਦਿਨ ਆਉਣ ਜੀ, ਔਰ ਇਹਨਾਂ ਦੀ ਉਡੀਕ ਰਹੇਗੀ। ਬਿਲਕੁਲ ਜੀ, ਅਸੀਂ ਹਰ ਚੀਜ਼ ਪੋਜ਼ਿਟਿਵ ਲੈ ਕੇ ਚੱਲਣਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਇਹ ਦੇਖੋ, ਇਹ ਬੋਤਲ ਹੈ ਪਾਣੀ ਦੀ ਜੀ। ਜੇ ਅੱਧਾ ਪਾਣੀ ਹੋਏ, ਇੱਕ ਬੰਦਾ ਕਹੇਗਾ ਬੋਤਲ ਅੱਧੀ ਖਾਲੀ ਆ, ਦੂਜਾ ਕਹੇਗਾ ਬੋਤਲ ਅੱਧੀ ਭਰੀ ਆ। ਹਾਂ, ਸੇਮ ਵਰਡ ਆ, ਬਿਲਕੁਲ ਏਦਾਂ ਹੀ। ਤੁਸੀਂ ਜਿਹੜਾ ਕਹਿੰਦਾ ਨਾ ਅੱਧੀ ਭਰੀ ਆ, ਉਹ ਪੋਜ਼ਿਟਿਵ ਆ, ਜਿਹੜਾ ਕਹਿੰਦਾ ਅੱਧੀ ਖਾਲੀ ਆ, ਉਹ ਨੈਗੇਟਿਵ ਹੈ ਜੀ। ਬਿਲਕੁਲ ਠੀਕ ਹੈ। ਆਖਰ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਸਈਦ ਸਾਹਿਬ ਕਿ ਲੋਡਾਂ ਦੇ ਕੀ ਰੇਟ ਚੱਲ ਰਹੇ ਨੇ, ਕੋਈ ਇਸ ਬਾਰੇ ਵੀ ਦੱਸੋ, ਕੋਈ ਡੀਲਾਂ ਸ਼ੀਲਾਂ ਹੈ ਤੇ ਉਸ ਬਾਰੇ ਵੀ ਆਖਰ ਤੇ ਜਾਣੂ ਕਰਾਓ ਜੀ। ਬਿਲਕੁਲ ਸਹੀ ਕਹਿ ਰਹੇ ਹੋ। ਅਸੀਂ ਸਭ ਤੋਂ ਪਹਿਲਾਂ ਡੀਜ਼ਲ ਦੀ ਪ੍ਰਾਈਸ ਤੋਂ ਦੇਖਦੇ ਹਾਂ। ਡੀਜ਼ਲ ਦੀ ਪ੍ਰਾਈਸ ਜਿਹੜੀ ਆ ਉਹ $2.59 ਚੱਲਦੀ ਆ, ਥੋੜੀ ਜਿਹੀ ਵਧੀ ਆ, ਪਰ ਉਹਦੀ ਰੀਜ਼ਨ ਇਹ ਆ ਕਿ ਕੋਲਡ ਬਹੁਤ ਆ। ਉਹਦੀ ਰੀਜ਼ਨ ਇਹ ਆ ਕਿ ਬਹੁਤ ਸਾਰੀ ਜਿਹੜੇ ਆਪਣਾ ਈਸਟ ਵੱਲ ਦੇਖੋ ਜਾਂ ਮਿਡ ਵੈਸਟ ਦੇਖੋ, ਬਹੁਤ ਜ਼ਿਆਦਾ ਸਨੋ ਸਟਾਰਮ ਆਏ ਨੇ, ਤੇ ਡੈਫੀਨਿਟਲੀ ਡੀਜ਼ਲ ਜਿਹੜੀ ਆ ਉਹਦੀ ਪ੍ਰਾਈਸ ਵੱਧ ਰਹੀ ਆ। ਪਰ ਜਿੱਦਾਂ ਅਸੀਂ ਦੇਖ ਰਹੇ ਹਾਂ ਸਿਸਟਮ ਨੂੰ, ਜਿਵੇਂ ਡਰਿਲ ਬੇਬੀ ਡਰਿਲ ਦੀ ਗੱਲਾਂ ਹੋ ਰਹੀਆਂ, ਤੇ ਡੀਜ਼ਲ ਨੂੰ ਤਾਂ ਘੱਟ ਹੋਣਾ ਚਾਹੀਦਾ। ਉਹਦੇ ਬਾਅਦ ਜਿਹੜਾ ਆਪਾਂ ਦੇਖੀਏ ਡਰਾਈ ਦੇ ਲੋਡ, ਐਕਸਕਿਊਜ਼ ਮੀ, ਡਰਾਈ ਜਿਹੜੀ ਹੈਗਾ ਉਹ ਇਸ ਵੇਲੇ ਚੱਲਦਾ $2.17। ਬਿਗਨਿੰਗ ਆਫ ਦਾ ਮੰਥ ਜਿਹੜਾ $2.20 ਤੇ ਵੀ ਗਿਆ, ਤੇ 3 ਸੈਂਟ ਦੀ ਐਡਜਸਟਮੈਂਟ ਹੋਈ ਆ ਜਨਵਰੀ ਕਲੋਜ਼ਿੰਗ ਹੋਣ ਲੱਗਾ। ਤੇ ਜੇ ਪਿੱਛੇ ਦੇਖੀਏ ਤੇ $2.11, ਉਸ ਤੋਂ ਪਿੱਛੇ ਦੇਖੀਏ ਜਿਹੜਾ ਆਪਣਾ ਨਵੰਬਰ ਦਾ ਮੰਥ ਸੀਗਾ ਉਹ $2 ਸੀਗਾ, ਤੇ ਅਕਤੂਬਰ 'ਚ ਜਿਹੜਾ ਸੀਗਾ ਉਹ ਤੋਂ ਵੀ ਘੱਟ ਸੀਗਾ। ਤੇ ਥਿੰਗਸ ਆਰ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ। ਗੁੱਡ ਟਾਈਮ ਆ ਚੁੱਕਿਆ ਹੈ। ਤੁਸੀਂ ਜੇ ਓਵਰਆਲ ਦੇਖੋ ਤੇ ਟਰੱਕਿੰਗ ਪੈਸੇ ਬਣਾ ਰਹੀ ਆ। ਚਾਹੁੰਦੇ ਤੇ ਆ ਅਸੀਂ ਕਿ $2.25 ਜਿਹੜਾ ਜਦੋਂ ਹੋਏਗਾ ਤੇ ਉਹ ਥੋੜਾ ਜਿਹਾ ਰਿਲੈਕਸੇਸ਼ਨ ਹੋ ਜਾਣੀ ਆ, ਥੋੜੇ ਪੈਸੇ ਬਚ ਜਾਣੇ, ਪਰ $2.17 ਇਨ ਅ ਡਰਾਈ ਇਜ਼ ਆਲਰੇਡੀ ਗੁੱਡ। ਠੀਕ ਹੈ, ਠੀਕ ਹੈ। ਆਪਾਂ ਰੀਫਰ ਦੀ ਗੱਲ ਕਰੀਏ, ਰੀਫਰ ਵਿੱਚ ਬੇਸਿਕਲੀ ਸੇਮ ਸਿਨੈਰੀਓ $2.56 ਚੱਲ ਰਿਹਾ ਅੱਜ ਦਾ। ਥੋੜਾ ਜਿਹਾ ਹਾਈ ਗਿਆ ਸੀ, $2.60 ਵੀ ਗਿਆ ਸੀ ਇਸ ਮਹੀਨੇ ਦੀ ਬਿਗਨਿੰਗ ਵਿੱਚ। ਈਵਨ ਦੋ ਕੋਲਡ ਚੱਲ ਰਿਹਾ, ਕੋਲਡ ਵਿੱਚ ਰੀਫਰ ਇੰਨਾ ਬਿਹਤਰ ਨਹੀਂ ਹੁੰਦਾ ਯੂਜਲੀ। ਕੋਲਡ ਵੈਦਰ ਵਿੱਚ ਰੀਫਰ ਥੋੜਾ ਜਿਹਾ ਡਾਊਨ ਹੀ ਹੁੰਦਾ, ਪਰ ਵੈਰੀ ਗੁੱਡ। ਜਨਵਰੀ ਜਦੋਂ ਦਾ ਸਟਾਰਟ ਹੋਇਆ ਇਹ ਬਹੁਤ ਅੱਛਾ ਚੱਲ ਰਿਹਾ। ਰੀਫਰ ਦਾ ਜੇ 3 ਮਹੀਨੇ ਪਹਿਲਾਂ ਜਾਈਏ ਤੇ ਇਹ ਆਲਮੋਸਟ $2.37 ਚੱਲ ਰਿਹਾ ਸੀ, ਤੇ 37, 47, 57, 20 ਸੈਂਟ ਦਾ ਬੈਟਰ ਹੋਈ ਹੈ। ਤੇ ਪੂਰੇ ਮੰਥ 'ਚ ਜਨਵਰੀ ਜਿਹੜਾ ਬੈਟਰ ਰਿਹਾ, ਤੇ ਇਟਸ ਅ ਵੈਰੀ ਵੈਰੀ ਗੁੱਡ ਪੋਜ਼ਿਟਿਵ ਸਾਈਡ ਜਿਹੜਾ ਅਸੀਂ ਦੇਖ ਰਹੇ ਹਾਂ। ਤੇ ਅੱਗੇ ਜਿਵੇਂ ਸਾਨੂੰ ਫੀਲ ਹੋ ਰਿਹਾ, ਜਦੋਂ ਜਨਵਰੀ ਸ਼ੁਰੂ ਹੋਇਆ ਸੀ, ਕੁਝ ਸਾਡੀ ਫੀਲਿੰਗ ਸੀਗੀ ਕਿ ਹੋ ਸਕਦਾ ਹੈ ਕਿ ਜਨਵਰੀ ਸ਼ੁਰੂ 'ਚ ਥੋੜੇ ਜਿਹੇ ਲੋਡ ਪੁਸ਼ ਕਰਨ ਦਾ ਸਿਸਟਮ ਚੱਲਦਾ ਹੋਇਆ। ਜੇ ਅਸੀਂ ਓਵਰਆਲ ਦੇਖੀਏ ਤੇ ਬ੍ਰੋਕਰਾਂ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਨੇ ਕਿ ਸਾਡੇ ਜਦੋਂ ਅਸੀਂ ਲੋਡ ਲਾਉਂਦੇ ਸੀ ਨਾ, ਜਿੰਨੀ ਸਾਰਾ ਕਾਲਾਂ ਵੱਜਦੀਆਂ ਸਨ ਉਹ ਬਹੁਤ ਘੱਟ ਹੋ ਗਈਆਂ। ਇਹਦਾ ਦੂਜਾ ਕਹਿਣ ਦਾ ਮਕਸਦ ਹੈ ਕਿ ਲੋਡ ਬਹੁਤ ਅਵੇਲੇਬਲ ਨੇ ਇਸ ਵੇਲੇ, ਉਹਨਾਂ ਦਾ ਵੋਲਿਊਮ ਵੱਧ ਗਿਆ। ਬ੍ਰੋਕਰ ਦੇ ਮੈਂ ਗੱਲ ਕਹਿ ਰਿਹਾ। ਦੂਸਰਾ, ਬ੍ਰੋਕਰ ਜਦੋਂ ਤੁਸੀਂ ਕੈਰੀਅਰ ਦੀ ਗੱਲ ਕਰੋ, ਕੈਰੀਅਰ ਕੋਲ ਆਪਸ਼ਨਾਂ ਹੈਗੀਆਂ। ਕੈਰੀਅਰ ਜਿਹੜਾ ਹੈ ਉਹ ਨੈਗੋਸ਼ੀਏਟ ਪਾਵਰ ਉਹਦੇ ਕੋਲ ਆ ਗਈ ਆ। ਠੀਕ ਹੈ। ਦੇਖਦੇ ਦੇਖਦੇ USA ਟਰੱਕ ਸੇਲ ਨੇ ਆਪਣੇ ਜਿਹੜੇ ਟਰੱਕ ਉਹ ਸਾਡੇ ਕੋਲ ਲੈਂਡ ਕਰ ਗਏ ਨੇ ਫਾਈਨਲੀ। ਇੰਟਰਨੈਸ਼ਨਲ ਦੀ ਗੱਲ ਕਰੀਏ ਤੇ ਇੰਟਰਨੈਸ਼ਨਲ ਦੇ ਜਿਹੜੇ ਡਬਲ ਬੰਕ ਵਾਲੇ ਟਰੱਕ ਨੇ ਉਹ ਲੈਂਡ ਕਰ ਗਏ ਨੇ, ਜਿਹਦੇ 'ਚ APU ਲੱਗੇ ਨੇ, ਤੇ ਸਾਲ ਦੀ ਅਸੀਂ ਵਾਰੰਟੀ ਦੇ ਰਹੇ ਹਾਂ। ਕਮਿੰਸ 450 ਤੇ 500 ਹਾਰਸ ਪਾਵਰ ਸਾਡੇ ਕੋਲ ਅਵੇਲੇਬਲ ਨੇ, ਸਾਲ ਦੀ ਵਾਰੰਟੀ, ਮੇਨਟੇਨੈਂਸ। ਤੇ ਨਾਲ ਜੇ ਤੁਸੀਂ ਫਰੇਲਾਈਨਰ ਦੇਖੋ ਤੇ ਉਹ ਸਾਡੇ ਕੋਲ 2020 ਦੇ APU ਚੱਲੇ 505 ਹਾਰਸ ਪਾਵਰ ਨਾਲ, ਵਧੀਆ ਆਲਰੇਡੀ ਔਨ ਗਰਾਊਂਡ ਨੇ। ਤੇ ਕੈਨਵਰਟ ਤੇ ਪੀਟਰਬਿਲ ਦੀ ਵੀ ਟਰੱਕ ਸਾਡੇ ਕੋਲ ਆ ਗਏ ਨੇ। ਹਰ ਚੀਜ਼ ਸਾਡੀ ਵੈਬਸਾਈਟ ਤੇ www.usatrucksales.com, ਜਾਂ ਤੁਸੀਂ ਸਾਡੀ ਫੋਨ ਕਰ ਲਓ 183369872224।
ਜਾਂ ਤੁਸੀਂ ਚੈਟ GPT ਜਾਂ ਕੋ-ਪਾਇਲਟ ਤੇ ਜਾ ਕੇ ਐਸਰਾਏ ਵੀ ਪੈ ਜਾਵੋ, ਇਹ ਤੇ ਜੀ ਅੱਜ ਹਲਾਇਆ ਜੇ ਸਾਨੂੰ। ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆਪਣਾ ਮਸੂਦ ਭਾਜੀ, we are in the best time humanity have seen। ਸਾਡੇ ਤੋਂ ਪਹਿਲਾਂ ਜੇ ਤੁਸੀਂ ਹਿਸਟਰੀ ਪੜ੍ਹਦੇ ਸੀ, ਬੰਦੇ ਆਪਣੇ ਕੰਮ ਕਰ ਰਹੇ ਹੁੰਦੇ ਸੀ, ਫੌਜਾਂ ਚੜ ਜਾਂਦੀਆਂ ਸਨ। ਓਏ ਹੋਇਆ ਕੀ ਹੈ, ਫੌਜਾਂ ਕਿਉਂ ਆ ਗਈਆਂ? ਉਹ ਤੋਂ ਪਹਿਲਾਂ ਦੇਖੀਏ, ਉਹ ਕੀ ਕਹਿੰਦਾ ਸੀ ਉਦੋਂ, ਕੀ ਕਹਿੰਦੇ ਨੇ, ਡਰਾਈ ਆਊਟ ਹੋ ਜਾਂਦੇ ਸੀ, ਕਹਿਤ ਸਾਲੀ ਹੋ ਜਾਂਦੀ ਸੀ। ਏਦਾਂ ਹੀ ਹੁਣ ਜਿਹੜੀ ਅੱਜ ਦੀ ਸਾਡੀ ਬੇਸਿਕਲੀ ਹਿਊਮੈਨਿਟੀ ਦਾ ਟਾਈਮ ਆ, this is the best time humanity has seen since the record। ਮੈਂ ਕਿਹਾ ਵਕਤ ਨੇ ਤਬਦੀਲੀ ਕਿਹੜੀ ਸਪੀਡ ਦੇ ਨਾਲ ਖਾਧੀ, ਔਰ ਇਹ ਸਭ ਕੁਝ ਅੱਖਾਂ ਦੇ ਸਾਹਮਣੇ ਵਾਪਰਿਆ ਹੈ। ਜੀ ਜੀ ਐਗਜ਼ੈਕਟਲੀ। ਤੁਸੀਂ ਮਸੂਦ ਭਾਜੀ ਏਦਾਂ ਦੇਖੋ ਕਿ ਜਿਹੜੀ ਅੱਜ ਤੁਸੀਂ ਚੀਜ਼ ਚਾਹੁੰਦੇ ਹੋ, ਜੇ ਮੈਂ ਅੱਜ 60 ਸਾਲ ਦਾ ਜਾਂ 20 ਸਾਲ ਦਾ ਜਾਂ ਮੈਂ 70 ਸਾਲ ਦਾ, ਜੇ ਮੇਰਾ ਡ੍ਰੀਮ ਆ ਮੈਂ ਡਾਕਟਰ ਬਣਨਾ, ਮੈਂ ਇੰਜੀਨੀਅਰ ਬਣਨਾ, ਜਾਂ ਮੈਂ ਬਿਜ਼ਨਸ ਨੂੰ ਲਰਨ ਕਰਨਾ, ਤੁਸੀਂ ਯੂਨੀਵਰਸਿਟੀ ਜਾਣ ਦੀ ਲੋੜ ਨਹੀਂ। ਤੁਸੀਂ ਖਾਲੀ ਇਹ ਟੂਲ ਯੂਜ਼ ਕਰਕੇ ਟਰੱਕ ਚਲਾ ਰਹੇ ਹੋ, ਤੁਸੀਂ, ਤੁਹਾਨੂੰ ਪਤਾ ਹੈ ਵੀਕ 2 ਵੀਕ ਤੁਸੀਂ ਘਰੋਂ ਬਾਹਰ ਹੋ, ਤੁਸੀਂ ਕੰਨ ਚ ਲਾ ਲਓ ਹੈਡਫੋਨ, ਇਧਰੋਂ ਆਪਣੀ ਲਰਨਿੰਗ ਨੂੰ ਪੰਜਾਬੀ ਚ ਆਨ ਕਰ ਲਓ, ਉਹਨੂੰ ਕਿ ਯਾਰ ਮੈਨੂੰ ਪੂਰੀ ਬੁੱਕ ਜਿਹੜੀ ਹੈਗੀ ਸਾਇੰਸ ਦੀ ਪੂਰੀ ਪੰਜਾਬੀ ਚ ਟਰਾਂਸਲੇਟ ਕਰਕੇ ਮੈਨੂੰ ਸੁਣਾ। ਉਹਨੇ ਤੁਹਾਨੂੰ ਪੂਰੀ ਬੁੱਕ ਸੁਣਾਣੀ ਆ। ਵਾਹ 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 ਵਾਹ, ਬੱਲੇ ਬੱਲੇ। ਤੇ ਜੇ ਤੁਸੀਂ ਮੈਨੂੰ ਪੁੱਛੋ, ਜਦੋਂ ਮੈਂ ਮੈਟ੍ਰਿਕ ਚ ਸੀਗਾ, ਮੈਨੂੰ ਕਹਿੰਦੇ ਸੀ ਮੈਥ ਪੜ੍ਹ ਲੈ, ਮੈਂ ਕਹਿੰਦਾ ਮੈਥ ਤਾਂ ਕਰਨਾ ਕੀ ਹੈ। ਉਹ ਕਹਿੰਦੇ ਸੀ ਜੀ ਜਿਹੜੇ ਸਰਕਲ ਦੇ ਜਿਹੜੇ ਨੇ, ਕੀ ਕਹਿੰਦੇ ਨੇ ਜੀ ਉਹਨੂੰ, ਸਵਾਲ ਸਾਲਵ ਕਰੋ। ਮੈਨੂੰ ਕੋਈ ਸਮਝ ਨਹੀਂ ਆਉਂਦੀ ਸੀ। ਅੱਜ ਮੇਰੀ ਇੰਨੀ ਐਜੂਕੇਸ਼ਨ ਆ, ਜੇ ਮੈਨੂੰ ਦੱਸੋਗੇ ਮੈਨੂੰ ਮੇਕ ਸੈਂਸ ਕਰੇਗਾ, ਭਾਈ ਇਹ ਹੈਗਾ ਕੀ, ਇਹਨੂੰ ਪੜ੍ਹ ਕਿਉਂ ਰਿਹਾ। ਸੇਮ ਥਿੰਗ ਅਪਲਾਈਜ਼ ਔਨ ਦਾ ਬਿਜ਼ਨਸਮੈਨ, ਜਿਹੜਾ ਟਰੱਕ ਚਲਾ ਰਿਹਾ ਹੈ, ਜਿਹੜਾ ਓਨਰ ਆਪਰੇਟਰ ਹੈ, ਜਿਹਨੇ ਕੱਲ 5 ਟਰੱਕ ਲੈਣੇ ਨੇ, ਉਹਦੇ ਤੇ ਸੇਮ ਥਿੰਗ ਅਪਲਾਈ ਹੁੰਦੀ ਆ ਕਿ ਤੁਸੀਂ ਆਪਣਾ ਵਾਈਲ ਯੂ ਆਰ ਡਰਾਈਵਿੰਗ ਦਾ ਟਰੱਕ, ਤੁਸੀਂ ਆਪਣੀ ਲਰਨਿੰਗ ਕਰੋ। ਗਾਣੇ ਨਾ ਸੁਣੋ, ਗਾਣੇ ਸੁਣਨੇ ਵੀ ਚੰਗੇ ਹੁੰਦੇ ਰਿਲੈਕਸੇਸ਼ਨ ਵਾਸਤੇ, ਪਰ ਕੋਸ਼ਿਸ਼ ਕਰੋ ਆਪਣੀ ਲਰਨਿੰਗ ਕਰੋ, ਇਹ ਟੂਲ ਯੂਜ਼ ਕਰੋ ਤੇ ਆਪਣੀ ਲਰਨਿੰਗ ਕਰੋ। ਜੀ ਬਿਲਕੁਲ ਠੀਕ ਹੈ। ਬਹੁਤ ਭਰਵੀਂ ਗੱਲਬਾਤ ਹੈ ਜਿਹੜੀ ਅੱਜ ਸੈਯਦ ਸਾਹਿਬ ਤੁਹਾਡੇ ਨਾਲ ਹੋਈ। ਅੱਜ ਦੀ ਮੁਲਾਕਾਤ ਨੂੰ ਅਸੀਂ ਇੱਥੇ ਮੁਕਾਉਂਦੇ ਹਾਂ, ਇਸ ਆਸ ਦੇ ਨਾਲ, ਇਸ ਉਮੀਦ ਦੇ ਨਾਲ ਕਿ ਅਸੀਂ ਫਿਰ ਮਿਲਾਂਗੇ, ਔਰ ਫਿਰ ਇਹੋ ਜਿਹੀਆਂ ਜਿਹਨੂੰ ਕਹਿੰਦੇ ਨੇ ਕਿ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਸਾਡੇ ਜਿਹੜੇ ਭੈਣ ਭਰਾ ਨੇ ਉਹਨਾਂ ਤੱਕ ਪਹੁੰਚਦੀਆਂ ਕਰਾਂਗੇ। ਮੈਂ ਤੁਹਾਡੇ ਵਕਤ ਦੇਣ ਦਾ ਬਹੁਤ ਬਹੁਤ ਧੰਨਵਾਦੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ ਸਭ ਨੂੰ ਜੀ। ਬੜੀ ਬੜੀ ਮਿਹਰਬਾਨੀ ਜੀ। ਇਹ ਸਨ USA ਟਰੱਕ ਸੇਲਸ ਤੋਂ ਸੈਯਦ ਸਾਹਿਬ, ਜਿਨ੍ਹਾਂ ਨੂੰ ਅਸੀਂ ਤੁਹਾਡੇ ਰੂਬਰੂ ਕੀਤਾ, ਹਰ ਹਫਤੇ ਕਰਨੇ। ਆਉਂਦੀ ਮੁਲਾਕਾਤ ਤੱਕ ਲਈ ਅੱਜ ਦਵੋ ਇਜਾਜ਼ਤ ਹੈ, ਇਸ ਆਸ ਉਮੀਦ ਦੇ ਨਾਲ ਕਿ ਫਿਰ ਮਿਲਾਂਗੇ। ਉਦੋਂ ਤੱਕ ਲਈ ਮਾਈਕ੍ਰੋਫੋਨ ਤੇ ਕੈਮਰੇ ਦੇ ਸਾਹਮਣੇ ਹੋ ਇਸ ਪੋਡਕਾਸਟ 'ਚ ਤੁਹਾਡਾ ਮੇਰਾ ਸਾਰਿਆਂ ਦਾ ਰੱਬ